शुरुआत करिए शर्मा जी हरभजन सिंह भज्जी तो मैदान ਦੇ ਵਿੱਚ ਆਪਣੀ ਗੁਗਲੀ ਦੇ ਲਈ ਮਸ਼ਹੂਰ ਰਹੇ ਨੇ ਤੇ ਉਧਰ ਦੂਜੇ ਪਾਸੇ ਕਹਿੰਦੇ ਲਾਲਾ ਜੀ ਨੂੰ ਆਪਦੀ ਗੁਗਲੀ ਦੇ ਵਿੱਚ ਫਸਾ ਲਿਆ ਜੀ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਜਦੋਂ 7 ਰਾਜ ਸਭਾ ਮੈਂਬਰ ਭੇਜੇ ਜੀ ਤਦ ਇਹ ਖੂਬ ਚਰਚਾ ਚੱਲੀ ਕਿ ਭਗਵੰਤ ਮਾਨ ਦੇ ਕੋਟੇ ਚੋਂ ਤਾਂ 1 ਹੀ ਗਏ ਨੇ, ਸੰਤ ਬਲਬੀਰ ਸਿੰਘ ਸਿੰਚੇਵਾਲ। 6 ਦੀ ਚੋਣ ਤਾਂ ਲਾਲਾ ਜੀ ਨੇ ਕੀਤੀ ਆ। ਹੁਣ ਇਹ ਲਾਲਾ ਜੀ ਸ਼ਬਦ ਕੋਈ ਅਧਿਕਾਰਤ ਸ਼ਬਦ ਨਹੀਂ ਹੈਗਾ। ਹਾਂਜੀ ਹਾਂਜੀ ਬਿਲਕੁਲ ਸਹੀ ਹੈ। ਇਹ ਸ਼ਬਦ ਹੱਟੀ ਤੋਂ ਮੁਨਾਫੇ ਵਾਲੇ ਚੋਂ ਜਨਮਿਆ ਸ਼ਬਦ ਹੈ। ਤੇ ਜਿਹੜਾ ਬੰਦਾ ਇਸ ਸ਼ਬਦ ਨਾਲ ਪਛਾਣਿਆ ਜਾ ਰਿਹਾ ਇਹਦਾ ਮਤਲਬ ਉਹ ਮੁਨਾਫੇ ਲਈ ਖੇਡ ਖੇਡਦਾ, ਤਾਂ ਲੋਕਾਂ ਨੇ ਉਹਦੇ ਲਈ ਲਾਲਾ ਜੀ ਸ਼ਬਦ ਚੁਣਿਆ। ਮੁਨਾਫਾਖੋਰੀ ਕਰ ਰਿਹਾ ਬਿਲਕੁਲ। ਔਰ ਇਹ ਸ਼ਬਦ ਪੰਜਾਬ ਦੀ ਆਮ ਜਨਤਾ 'ਚ, ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਵੀ ਪ੍ਰਚਲਿਤ ਹੈ। ਤੇ ਉੱਥੋਂ ਨਿਕਲੇ ਇਸ ਸ਼ਬਦ ਨੂੰ ਉਸ ਸਮੇਂ ਜਦੋਂ ਇਹ ਸੀਟਾਂ ਤੈਅ ਕੀਤੀਆਂ ਗਈਆਂ, ਨਾਮ ਤੈਅ ਕੀਤੇ ਗਏ, ਤਦ ਪੰਜਾਬ ਦੀ ਜਨਤਾ ਦੇ ਮੂੰਹ ਦੇ ਉੱਤੇ ਇਹ ਗੱਲ ਸੀ ਕਿ ਵੀ ਇਹ ਸੀਟਾਂ ਵਿਕ ਗਈਆਂ। ਠੀਕ ਹੈ ਜੀ। ਉਸ ਸਮੇਂ ਮੀਡੀਆ ਅਦਾਰਿਆਂ 'ਚ ਗੱਲ ਕਰਦੇ ਹਾਂ, ਅਸੀਂ ਗੱਲ ਕਹਿੰਦੇ ਰਹੇ ਕਿ ਜਾਂਚ ਦਾ ਵਿਸ਼ਾ ਕਿ ਕਿੰਨੇ 'ਚ ਸੌਦਾ ਹੋਇਆ। ਜੋ ਗੱਲਾਂ ਉਸ ਸਮੇਂ ਕਹੀਆਂ ਜਾ ਰਹੀਆਂ ਸੀ, ਅੱਜ ਹੁਣ ਉਹਨਾਂ ਦੇ ਉਹ ਮੈਂਬਰ ਜਿਹੜੇ ਉਸੇ ਤਰੀਕੇ ਕਰਨ ਨਾਲ ਗਏ ਸੀ ਉਹ ਅੱਜ ਬੋਲਣ ਲੱਗੇ ਨੇ। ਜੀ ਸਹੀ ਹੈ। ਹੁਣ ਸਥਿਤੀ ਇਹ ਆ ਕਿ ਹਰਭਜਨ ਸਿੰਘ ਭੱਜੀ ਜਿਹੜੇ 6 ਰਾਜ ਸਭਾ ਮੈਂਬਰ ਪੰਜਾਬ ਚੋਂ ਗਏ, ਉਹਨਾਂ ਚੋਂ ਇੱਕ ਨੇ ਜੀ। ਤੇ ਉਹਨਾਂ ਦੇ ਘਰਾਂ ਤੇ ਗੱਦਾਰ ਲਿਖ ਦੋ, ਉਹਨਾਂ ਦੀ ਸਿਕਿਉਰਿਟੀ ਹਟਾ ਲਓ, ਹੈ ਨਾ। ਇਹ ਸਾਰਾ ਕੁਛ ਕਰਨ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕਰੋ। ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਆਰਮੀ ਹੈ, ਉਹਨੇ ਜਿਹੋ ਜਿਹਾ ਖਲਾਰਾ ਪਾਇਆ ਕਿ ਭੱਜੀ ਨੂੰ ਆਪਣੇ ਮੈਸੇਜ ਅਨਰੀਡ ਕਰਨੇ ਪਏ ਕਿ ਕੋਈ ਦੇਖ ਨਾ ਸਕੇ, ਅਨਸੀਨ ਕਰਨੇ ਪਏ ਕਿ ਕੋਈ ਦੇਖ ਨਾ ਸਕੇ ਉਹਨਾਂ ਨੂੰ। ਕਮੈਂਟ ਇੱਥੋਂ ਤੱਕ ਸਥਿਤੀ ਆ ਗਈ। ਤੇ ਉਹ ਤੋਂ ਬਾਅਦ ਹੁਣ ਫਿਰ ਭੱਜੀ ਥੋੜਾ ਜਿਹਾ ਤਿੱਖੇ ਸੁਰ ਚ ਆਏ ਜੀ ਤੇ ਉਹਨਾਂ ਨੇ ਸਿੱਧਾ ਸਵਾਲ ਕੀਤਾ, ਕਹਿੰਦਾ ਕਿ ਮੇਰਾ ਮੂੰਹ ਨਾ ਖਲਾਓ, ਤੁਸੀਂ ਆਪ ਹੀ ਦੱਸ ਦਿਓ ਕਿ ਸੀਟਾਂ ਦੇ ਸੌਦੇ ਕਿਵੇਂ ਹੋਏ ਸੀ, ਕਿੰਨੇ ਚ ਵਿਕੀਆਂ ਸੀ, ਤੇ ਉਹ ਪੈਸਾ ਕਿੱਥੇ ਬਚਾਇਆ ਸੀ, ਲਾਲਾ ਜੀ ਨੇ ਕੀ ਕਮਾਇਆ ਸੀ, ਫਿਰ ਉੱਥੋਂ ਲਿਆ ਕੇ ਮੰਤਰੀ ਕਿਵੇਂ ਬਣਾਇਆ ਸੀ। ਮਤਲਬ ਉਹ ਸੰਜੀਵ ਅਰੋੜਾ ਤੇ ਉਂਗਲ ਧਰ ਰਹੇ ਸੀ। ਜੀ ਸਹੀ ਹੈ। ਪਰ ਜਨਾਬ ਕੱਲਾ ਸੰਜੀਵ ਅਰੋੜਾ ਥੋੜਾ ਬਣਿਆ ਸੀ ਰਾਜ ਸਭਾ ਮੈਂਬਰ। ਬਿਲਕੁਲ ਜੀ ਬਣੇ ਤਾਂ ਤੁਸੀਂ ਵੀ ਸੀ। ਸਵਾਲ ਜੇ ਸੰਜੀਵ ਅਰੋੜਾ ਨਾਲ ਕੋਈ ਸੌਦਾ ਹੋਇਆ ਤਾਂ ਤੁਹਾਡੇ ਨਾਲ ਕੀ ਹੋਇਆ ਇਹ ਵੀ ਦੱਸ ਦਿਓ। ਇਹ ਵੀ ਦੱਸ ਦਿਓ। ਸਹੀ ਹੈ ਬਿਲਕੁਲ। ਠੀਕ ਹੈ, ਮਤਲਬ ਕਿ ਸੰਦੀਪ ਪਾਠਕ ਤੇ ਰਾਘਵ ਚੱਡਾ ਸੀ, ਕਹਿ ਦਿੰਦੇ ਨੱਕ ਦੇ ਵਾਲ ਸੀ, ਉਹ ਪੱਟ ਕੇ ਸੜਤੇ ਅਗਲੇ ਨੇ। ਤੇ ਪਰ ਤੁਸੀਂ ਵੀ ਤਾਂ ਗਏ ਸੀ ਨਾ ਬਾਕੀ। ਬਿਲਕੁਲ ਤੁਸੀਂ ਵੀ ਗਏ, ਤੁਸੀਂ ਸਾਰੇ ਸੀਗੇ, ਤੁਹਾਡੇ ਨਾਲ ਕੀ ਸੌਦੇ ਹੋਏ ਵੀ ਦੱਸ ਦਿਓ ਨਾ। ਇਹ ਵੀ ਦੱਸ ਦਿਓ। ਸਹੀ। ਤੁਹਾਨੂੰ ਯਾਦ ਆ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਉਹਦੇ ਤੋਂ ਲਾਂਭੇ ਹੋਏ ਤਦ ਕਹਿੰਦੇ ਮੇਰੇ ਕੋਲ ਫਾਈਲਾਂ ਪਈਆਂ, ਸਾਰਿਆਂ ਦਾ ਹਿਸਾਬ ਪਿਆ। ਬਿਲਕੁਲ ਜੀ ਬਿਲਕੁਲ। ਸਾਰਿਆਂ ਦਾ ਰਿਕਾਰਡ ਪਿਆ ਕਿ ਮੇਰੀ ਕੈਬਨਿਟ ਕੀ ਕਰਦੀ ਸੀ। ਤੇ ਅਸੀਂ ਤਦ ਵੀ ਗੱਲ ਕਰਦੇ ਸੀ ਕਿ ਕੈਪਟਨ ਸਾਹਿਬ, ਜੇ ਤੁਹਾਨੂੰ ਪਤਾ ਹੈ ਤੁਹਾਡੀ ਕੈਬਨਿਟ ਕੀ ਕਰਦੀ ਸੀ, ਤੁਸੀਂ ਚੁੱਪ ਹੋ ਤਾਂ ਤੁਸੀਂ ਮਿਲੇ ਹੋਏ ਹੋ। ਸਹੀ ਹੈ ਬਿਲਕੁਲ ਜੀ, ਏਦਾਂ ਹੀ ਹੈ। ਤੇ ਜੇ ਹੁਣ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲ ਸਾਰਾ ਕੁਛ ਹੈ, ਤੇ ਹੁਣ ਵੀ ਸਿਰਫ ਡਰਾ ਰਹੇ ਹੋ। ਜਿਵੇਂ ਭਗਵੰਤ ਮਾਨ ਕਹਿੰਦਾ ਮੇਰੇ ਕੋਲ ਉਹਦੀ ਫਾਈਲ ਪਈ ਹੈ, ਮੇਰੇ ਕੋਲ ਸਭ ਦਾ ਹਿਸਾਬ ਪਿਆ, ਤੂੰ ਡਰਾ ਰਿਹਾ, ਤੂੰ ਮੁੱਖ ਮੰਤਰੀ ਹੁੰਦੇ ਕਾਰਵਾਈ ਨਹੀਂ ਕਰ ਰਿਹਾ। ਬਿਲਕੁਲ। ਉਹ ਵੀ ਜੀ ਜੇ ਤੁਸੀਂ ਜਾਣਦੇ ਹੋ ਸਾਰਾ ਕੁਛ, ਜੇ ਤੁਹਾਨੂੰ ਸਾਰਾ ਕੁਛ ਪਤਾ ਹੈ ਕਿ ਏਦਾਂ ਏਦਾਂ ਸੌਦਾ ਹੋਇਆ ਤੇ ਤੁਸੀਂ ਚੁੱਪ ਰਹੇ, ਤਾਂ ਫਿਰ ਤੁਸੀਂ ਨਾਲ ਮਿਲੇ ਹੋਏ ਹੋ। ਜੀ ਸਹੀ ਹੈ ਬਿਲਕੁਲ। ਤੇ ਜੇ ਹੁਣ ਵੀ ਤੁਸੀਂ ਦੱਸ ਨਹੀਂ ਰਹੇ ਤਾਂ ਫਿਰ ਤੁਹਾਡੇ ਤੇ ਵੀ ਕਾਰਵਾਈ ਕਿਉਂ ਨਾ ਹੋਵੇ। ਜੀ ਸਹੀ ਹੈ ਬਿਲਕੁਲ। ਮੁੱਖ ਮੰਤਰੀ ਭਗਵੰਤ ਮਾਨ ਕੱਟੜ ਇਮਾਨਦਾਰ ਪਾਰਟੀ ਦੇ ਮੁੱਖ ਮੰਤਰੀ ਨੇ। ਉਹ ਬੱਗਾ ਚੱਕਣ ਪੁਲਿਸ ਭੇਜ ਸਕਦੇ ਆ। ਸਹੀ ਹੈ ਬਿਲਕੁਲ ਜੀ। ਉਹ ਕੁਮਾਰ ਵਿਸ਼ਵਾਸ ਤੇ ਕਾਰਵਾਈ ਕਰਾ ਸਕਦੇ ਆ ਪੰਜਾਬ ਦੀ ਪੁਲਿਸ ਤੋਂ। ਉਹ ਸਵਾਲ ਕਰਨ ਵਾਲਿਆਂ ਨੂੰ ਘਰਾਂ 'ਚ ਬੰਦ ਕਰਾ ਸਕਦੇ ਆ। ਤੇ ਫਿਰ ਭੱਜੀ ਤਾਂ ਐਡਾ ਬੜਾ ਦੋਸ਼ ਲਾ ਰਿਹਾ ਤੁਹਾਡੇ ਤੇ ਭਾਈ, ਤੁਹਾਡੀ ਪਾਰਟੀ ਤੇ। ਸਹੀ ਹੈ। ਹੁਣ ਕਰੋ ਨਾ FIR, ਹੁਣ ਭੇਜੋ ਨਾ ਪੁਲਿਸ। ਸਹੀ ਹੈ ਬਿਲਕੁਲ। ਹੁਣ ਕਰੋ ਅਦਾਲਤ 'ਚ ਪੇਸ਼, ਹੁਣ ਕਰੋ, ਉਦੋਂ ਲੈ ਲਓ ਰਿਮਾਂਡ, ਉਹਦਾ ਪੁਲਿਸ ਰਿਮਾਂਡ ਮੰਗਾ ਲਓ ਸਾਰਾ ਕੁਛ। ਜੀ ਕਿਉਂ ਨਹੀਂ ਡਰ ਲੱਗਦਾ ਕਿ ਇੱਕ ਭੱਜੀ ਚੱਕਾਂਗੇ, 6 ਹੋਰ ਗਏ ਹੋਏ ਨੇ। ਉਹ ਵੀ ਰਾਜ ਉਹਨਾਂ ਕੋਲ ਵੀ ਨੇ। ਕੱਲ ਨੂੰ ਉਹ ਬੋਲਣ ਤੇ ਆ ਕੇ ਕੀ, ਖਾਸ ਕਰਕੇ ਜੇ ਸਵਾਤੀ ਮਾਲੀਵਾਲ, ਰਾਘਵ ਚੱਡਾ ਤੇ ਸੰਦੀਪ ਪਾਠਕ ਰਾਜ ਖੋਲਣ ਤੇ ਆ ਗਏ, ਪਤਾ ਨਹੀਂ ਬੰਦ ਕਮਰਿਆਂ ਦੇ ਕਿਹੜੇ ਕਿਹੜੇ ਰਾਜ ਖੁੱਲ ਜਾਣ। ਸਹੀ ਹੈ। ਇਸ ਲਈ ਤਾਂ ਕਰਕੇ ਚੁੱਪ ਹੋ, ਨਹੀਂ ਤਾਂ ਇਹ ਪ੍ਰੈਸ ਕਾਨਫਰੰਸਾਂ ਦਾ, ਮੀਡੀਆ 'ਚ ਬਿਆਨਾਂ ਦਾ, ਟਵੀਟ ਦਾ, ਸੋਸ਼ਲ ਮੀਡੀਆ ਤੇ ਹੜ ਲਿਆ ਹੁੰਦੇ ਨੇ। ਤੁਹਾਡੇ ਖਿਲਾਫ, ਤੁਹਾਡੀ ਪਾਰਟੀ ਖਿਲਾਫ, ਤੁਹਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਸਿੱਧਾ ਕਹਿ ਰਿਹਾ ਹਰਭਜਨ ਭੱਜੀ ਜੀ। ਤੁਹਾਨੂੰ
ਸੱਪ ਸੁੰਘ ਗਿਆ, ਸੁਸਰੀ ਮਾਨਸ ਹੋ ਗਏ। ਬਿਲਕੁਲ। ਸਥਿਤੀ ਕਿਉਂ ਹੈ? ਇੱਥੋਂ ਸਮਝਣ ਦੀ ਲੋੜ ਹੈ ਕਿ ਇਹਦਾ ਮਤਲਬ ਭੱਜੀ ਸੱਚ ਕਹਿ ਰਿਹਾ, ਪਰ ਭੱਜੀ ਵੀ ਅਜੇ ਅੱਧਾ ਸੱਚ ਕਹਿ ਰਿਹਾ, ਪੂਰਾ ਸੱਚ ਕਹਿਣ ਦੀ ਹਿੰਮਤ ਉਹ ਵੀ ਨਹੀਂ ਰੱਖ ਰਿਹਾ। ਕੀ ਉਹਨੂੰ ਬੀਜੇਪੀ ਰੋਕ ਕੇ ਰੱਖ ਰਹੀ ਹੈ ਕਿ ਆਪਾਂ ਨੂੰ ਜਦੋਂ ਲੋੜ ਹੋਗੀ ਤਦ ਸਾਰੇ ਹਥਿਆਰ ਵਰਤਾਂਗੇ? ਸਹੀ ਹੈ, ਬਿਲਕੁਲ ਜਨਾਬ। ਚੋਰ ਨੂੰ ਕੁੱਟ ਪੈਂਦੀ ਦੇਖੋ, ਚੋਰ ਨੂੰ ਚੋਰੀ ਕਰਦੇ ਨਾ ਵੇਖੋ। ਸਹੀ ਹੈ। ਤੇ ਜੇ ਤੁਸੀਂ ਚੋਰੀ ਕਰਦੇ ਵੀ ਦੇਖਿਆ ਤਾਂ ਵੀ ਚੁੱਪ ਹੋ, ਤੇ ਜੇ ਚੋਰੀ 'ਚ ਸ਼ਾਮਲ ਹੋ ਤੇ ਤਾਂ ਵੀ ਚੁੱਪ ਹੋ, ਫਿਰ ਵੱਡਾ ਖਤਰਨਾਕ ਪਹਿਲੂ ਹੈ। ਸਹੀ ਹੈ, ਬਿਲਕੁਲ ਜੀ।